ਹਰੂਰ ਸਿੰਘ, ਤੇਜਾ ਸਿੰਘ, ਬੋਹ ਸਿੰਘ, ਲੱਦਾ ਸਿੰਘ, ਦਵਾਨਾ, ਖਜ਼ਾਨਾ, ਨਾਮਾ, ਮੋਲਾ, ਲੱਖਾ, ਜੰਗੀਰ, ਬਾਵਾ, ਇਹ ਪਾਸੇ ਕਿਸ਼ਨ, ਹਰੀਆ, ਅੰਬਰ ਸਿੰਘ, ਜੰਗੀਰ ਸਿੰਘ, ਬਾਬਾ ਭਾਨ ਸਿੰਘ, ਕਈ ਸਾਰੇ ਉਦੋਂ ਨਿਗਾਹ ਵਿੱਚ ਕਿੱਲੀ ਬੁਰੀ, ਵੱਢਣ ਵਾਲੀ ਬਿੱਲੀ ਬੁਰੀ, ਦੌਣ ਮੰਜੀ ਢਿੱਲੀ ਬੁਰੀ, ਸੌਣਾ ਨਹੀਂ ਸਿਖਾਉਂਦਾ, ਔਰਤ ਨੂੰ ਮੇਲਾ ਬੁਰਾ, ਫਸਲ ਨੂੰ ਤੇਲਾ ਬੁਰਾ, ਮੌਲਵੀ ਵਿਹਲਾ ਬੁਰਾ, ਇਹ ਕੰਮ ਨਹੀਂ ਸਵਾਰਦਾ। ਤੇ ਪੈਸੇ ਸੁੱਟਦੇ ਹੁੰਦੇ ਲੋਕੀ ਕਿ ਨਹੀਂ? ਪੈਸੇ ਉਦੋਂ ਘੱਟ ਹੀ ਸੁੱਟਦੇ ਹਨ, ਪੈਸਾ ਤਾਂ ਲੱਭਦਾ ਹੀ ਨਹੀਂ ਸੀ। ਸਿੱਖ ਕੌਮ ਜਿਹੜੀ ਹੈ ਨਾ, ਇਹ ਹੈ ਚੰਗੀ, ਬਹਾਦਰ ਅਤੇ ਹਾਂ ਨਾਂ ਦੇ ਪੱਕੇ। ਵਾਹ ਜੀ ਵਾਹ। ਹਾਂ ਜ਼ਰੂਰ। ਪੱਗਾਂ ਵੀ ਖੱਦਰਦੀਆਂ, ਚਾਦਰਾਂ ਵੀ ਖੱਦਰਦੀਆਂ, ਕੁੜਤਾ ਵੀ ਖੱਦਰਦਾ, ਲੱਕ ਦੀ ਤਹਿਮਤੀ ਵੀ ਖੱਦਰਦੀ। अस्सलाम वालेकुम दोस्तों, मैं औरंगजेब बेग एक नवी वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਤੇ ਅੱਜ ਸਾਡੇ ਨਾਲ ਬਜ਼ੁਰਗ ਬੈਠੇ ਨੇ, ਇਹਨਾਂ ਦਾ ਤਾਰਫ ਤੇ ਤੁਹਾਨੂੰ ਕਰਾਵਾਂਗੇ ਹੀ, ਬਲਕਿ ਉਹ ਆਪ ਹੀ ਆਪਣਾ ਤਾਰਫ ਕਰਾਉਣਗੇ। ਲੇਕਿਨ ਇਹ ਵੀਡੀਓ ਤੁਸੀਂ ਜਿਹੜਾ ਨਾ ਇਹ ਛੱਡਣ ਵਾਲੇ ਨਹੀਂ ਜੀ, ਕਿਉਂਕਿ ਇਹਦੇ ਵਿੱਚ ਬੜੀ ਜ਼ਬਰਦਸਤ ਅਸੀਂ ਗੱਲਾਂ ਕਰਨੀਆਂ ਨੇ ਔਰ ਯਕੀਨਨ ਤੁਹਾਨੂੰ ਪਸੰਦ ਆਏਗੀ। ਤੁਸੀਂ ਇਹਨੂੰ ਆਖਰ ਤੱਕ ਵੇਖੋਗੇ, ਇੱਕ ਇੱਕ ਲਫ਼ਜ਼ ਇਹਦਾ ਜਿਹੜਾ ਨਾ ਉਹ ਤੁਹਾਨੂੰ ਜ਼ਿੰਦਗੀ ਦੇ ਕੋਲ ਲੈ ਕੇ ਜਾਏਗਾ। ਠੀਕ ਹੈ ਜੀ, ਤੇ ਗੱਲਬਾਤ ਦਾ ਕਰਨੇ ਆ ਆਗਾਜ਼। अस्सलाम वालेकुम चाचा जी। वालेकुम सलाम जी। अच्छा, सब तो पहला तुसी थोड़ा जिहा अपने बारे च दसो ते पिंड दे बारे दसो। हाँ जी, मेरा नाम शहाबुद्दीन वल्द हुसैन बिल कौम डोगर, जिला सियालकोट, तहसील पसरूर, दाखाना क्लास वाला, थाना किला चौक ते पिंड मुजफ्फर। वाह जी वाह, वाह जी वाह। तुहां दे माशाअल्लाह बड़ा जिहड़ा ना अच्छा थोड़ा जिहा मैनूं पहलां दस दिओ कि ਇਹ ਜਿਹੜਾ ਪਿੰਡ ਹੈ ਤੁਸੀਂ ਇੱਥੋਂ ਦੇ ਬਸ਼ਿੰਦੇ ਹੋ ਜਾਂ ਉਧਰੋਂ ਆਏ ਸੋ? नहीं बसिंदे हैं के। ਠੀਕ ਹੈ। हाँ ਤੇ ਜਿਹੜਾ ਮੁਕਤਸਰ ਇਹ ਵੀ ਦੱਸੋ ਕਿ ਇਹ ਪਿੰਡ ਹਿੰਦੂਆਂ ਦਾ ਸੀ, ਸਿੱਖਾਂ ਦਾ ਸੀ, ਮੁਸਲਮਾਨਾਂ ਦਾ ਸੀ? ਕਿੰਨਾ ਤਕਰੀਬਨ ਇਹ ਲੋਕ ਰਹਿੰਦੇ ਸਨ? अद्धे सिख ते अद्धे डोगर। डोगर बलादी है साडी, अद्धे डोगर ते अद्धे सिख। ਠੀਕ ਹੋ ਗਿਆ। ठीक हो गया। ਤੇ ਜਿਹੜੇ ਇੱਥੋਂ ਫਿਰ ਹਿੰਦੂ ਚਲੇ ਗਏ, हाँ ਕੋਈ ਨਾਂ ਪਤਾ ਯਾਦ ਹੈ ਕਿਸੇ ਦਾ? ਕੋਈ ਨਾਂ? बहुत ही ज़्यादा नाम याद ने। ਕੌਣ ਸੀ? बड़े वो किन्ने कि तेनों दसां, हरूर सिंह, तेजा सिंह, बोह सिंह, लद्दा सिंह, दवाना, खजाना, नामा, मोला, लखा, जंगीर, बावा, ए पासे किशन, हरिया, अंबर सिंह, जंगीर सिंह, बाबा भान सिंह, कई सारे उदों निक्के निक्के होंदे हाँ, ते बड़े हुंदे ते हुण कईयां दे नाम ही भुल गए ने। फिर भी ਤੁਹਾਡੀ बड़ी माशाअल्लाह हिम्मत है। ਤੁਹਾਡੀ उम्र किन्नी कुछ होनी है इस वेले? उम्र 85 साल 86 साल की लग जागे भी, या 6 महीने वध घट है, या ये नहीं है। अच्छा, ਤੇ ਜਿਹੜਾ ਇਹ ਪਿੰਡ ਜਿਹੜਾ ਇੱਥੇ ਖੂਹ ਸ਼ੂ ਵੀ ਤੁਹਾਡੇ ਹੁੰਦੇ ਸਨ? खूह बड़े 6 7 8 खूह होंदे हैं। ਕੀ ਨਾਂ ਸਨ ਉਹਨਾਂ ਦੇ? उन्होंने किसी ने टाली वाला आखना, किसी ने तूतां वाला आखना, किसी ने चंबे वाला खूह आखना, किसी ने आखना लंबड़ा वाला खूह, किसी ने आखना थे वाला खूह, वक् वक् नाम पाए होंदे हैं। अच्छा, आ नामे का खूह और सिखा का खूह होंदा है, ते बड़े हुण एक खूह नहीं रहा, सारे ही अब बेआबाद हो गए ने। ਨਹਿਰ ਆ ਗਈ? नहर आ गई। ਠੀਕ ਹੋ ਗਿਆ। ਅੱਛਾ, ਤੁਹਾਡੇ ਕੋਲ ਨਾ ਕੁਝ ਪੁਰਾਣੀਆਂ ਗੱਲਾਂ ਵੀ ਸੁਣੀਆਂ ਨੇ, ਲੇਕਿਨ ਪਹਿਲਾਂ ਥੋੜਾ ਜਿਹਾ ਇੰਟਰਵਿਊ ਕਰ ਲਈਏ ਤਾਂ ਕਿ ਪਤਾ ਲੱਗ ਜਾਏ ਕਿ ਇਹ ਪਿੰਡ ਜਿਹੜਾ ਨਾ ਇੱਥੇ ਕੀ ਹੁੰਦਾ ਸੀ, ਮਤਲਬ ਉਸ ਤੋਂ ਤਾਂ ਪਹਿਲਾਂ ਗੱਲਾਂ ਪੇ ਕਰਨੇ ਆ। ਅੱਛਾ, ਤੇ ਮੈਨੂੰ ਇਹ ਥੋੜਾ ਜਿਹਾ ਦੱਸੋ ਕਿ ਇਹ ਜਿਹੜਾ ਪਿੰਡ ਮੁਜੱਫਰ ਹੈ, ਇਹਦੇ ਦੋਲੇ ਕਿਹੜੇ ਪਿੰਡ ਨੇ? ਇਹਦੇ ਦੁਆਲੇ ਸੰਘੇ, ਬੁਟਰ, ਕੋਠੀਆਂ, ਮੰਜੇ ਤੋੜ, ਉਦੋਵਾਲੀ, ਦਾਤੇਵਾਲ, ਪੜਿਆਰ, ਫਤਿਹਵਾਲੀ, ਬੇਗਮਪੁਰ, ਚਾਰ ਸਵੇਰੇ ਇਹ ਪਿੰਡ ਨੇ। ਤਲਵੰਡੀ, ਚੂੜ ਮੁੰਡਾ, ਟੋਡਾ, ਢਿੱਲੀਪੁਰ, ਇਹਦੇ ਦਰਮਿਆਨ 'ਚ ਸਾਡਾ ਪਿੰਡ। ਤੇ ਚੂੜ ਮੁੰਡੇ ਜਿਹੜੇ ਨੇ ਉੱਥੇ ਵੀ ਸਿੱਖ ਹੁੰਦੇ ਸਨ, ਹਿੰਦੂ? ਉਹ ਬੜੇ ਬੇਬਾਗ, ਉਹ ਪੌਦੇ ਹੁੰਦੇ ਹਿੰਦੂ ਹਨ ਚੂੜ ਮੁੰਡੇ, ਖੱਤਰੀ। ਅੱਛਾ, ਹਾਂ। ਤੇ ਕੀ ਕੋਈ ਕੰਮ ਸ਼ਮ ਕਰਦੇ ਸਨ? ਆਪਣਾ ਉਹ ਸ਼ਾਮ ਰੋਟੀ ਜਿਹੜਾ ਉਹਨਾਂ ਦਾ ਕੰਮ ਸੀ ਉਹ ਹੀ ਕਰਦੇ ਹਨ ਕਿ ਜ਼ਿਮੀਂਦਾਰਾਂ ਨੂੰ ਥੱਲੇ ਲਾਇਆ ਸੀ ਉਹਨਾਂ, ਪੈਸੇ ਦੇਣੇ। ਗਰੀਬ ਉਹ ਜ਼ਮਾਨਾ ਗੁਰਬਤ ਦਾ ਸੀ, ਉਹਨਾਂ ਕੋਲ ਪੈਸੇ ਹੁੰਦੇ ਸਨ, ਉਹ ਪੈਸੇ ਦਿੰਦੇ ਹਨ, ਸੂਦ ਲੈਂਦੇ ਹਨ, ਉੱਥੇ ਪਹੁੰਚੋਗੇ ਜ਼ਿਮੀਂਦਾਰ ਨਾਲ ਰਹਿਣਾ ਗਰੀਬੀ ਦੇ ਵਿੱਚ ਹੀ। ਉਹ ਅਮੀਰ ਸਨ ਬਹੁਤ, ਅਤੇ ਲੋਕ ਗਰੀਬ ਸਨ। ਉਦੋਂ ਬਾਰਿਸ਼ਾਂ ਦੀ ਗੱਲ ਹੁੰਦੀ, ਬਾਰਿਸ਼ ਪੈਣੀ ਤਾਂ ਕੋਈ ਹੋਣਾ, ਨਾ ਪੈਣੀ ਤੇ ਨਾ। ਹੁਣ ਤਾਂ ਨਹਿਰ ਨੇ ਕਿ ਕਿੱਲੇ ਤੋਂ ਜੋ 1.5 ਲੱਖ ਦੀ ਮੂੰਜੀ ਨਿਕਲਦੀ ਹੈ। ਹੁਣ ਉਹ ਜ਼ਮਾਨਾ ਬਦਲ ਗਿਆ ਹੈ। ਤੇ ਇੱਥੇ ਤੁਹਾਡੇ ਇਸ ਪਿੰਡ ਮੁਜੱਫਰ ਦੇ ਵਿੱਚ ਕੋਈ ਗੁਰਦੁਆਰਾ ਵੀ ਹੁੰਦਾ ਸੀ? ਆਹੋ ਹੁੰਦਾ ਸੀ, ਹੁਣ ਨਹੀਂ। ਤੇ ਉਹ ਗੁਰਦੁਆਰੇ ਦੇ ਵਿੱਚ ਉਦੋਂ ਸੁਣਿਆ ਉਹ ਬੜਾ ਕੁਝ ਪਕਾਉਂਦੇ ਹੁੰਦੇ ਸਨ? ਆਹੋ ਬੜਾ, ਆਪਣੀ ਜਿਸ ਤਰ੍ਹਾਂ ਅਸੀਂ ਆਪਣੀ ਮਸਜਿਦ ਵਿੱਚ ਮਹਿਫਲ ਕਰਦੇ ਹਾਂ, ਇਸ ਤਰ੍ਹਾਂ ਉਹ ਵੀ ਆਪਣੇ ਕਰਦੇ ਹੁੰਦੇ ਹਨ। ਕਿ ਤੇ ਉਹ ਜਾਣੇ ਜਿਹੜੇ ਮਰਜ਼ੀ ਖਾਂਦੇ ਹੁੰਦੇ ਹਨ, ਭਾਵੇਂ ਮੁਸਲਮਾਨਾਂ ਦੇ ਹਨ? ਇੱਕ ਮੌਕਾ ਉਹ ਸੀ ਜਦੋਂ ਸਿੱਖ ਅਤੇ ਡੋਗਰ ਜਿਹੜੇ ਹਨ ਨਾ, ਮੁਸਲਮਾਨ, ਜੰਜੇ ਇਕੱਠੇ ਜਾਂਦੇ ਹੁੰਦੇ ਹਨ, ਖਾਣਾ ਪੀਣਾ ਇਕੱਠਾ ਹੀ ਹੁੰਦਾ ਹੈ। ਵਾਹ ਜੀ ਵਾਹ। ਇਹ ਸਾਡੇ ਦੌਰ ਤੋਂ ਜਿਹੜੀ ਪਹਿਲਾਂ ਇਹ ਫਿਰ ਵੱਖੋ ਵੱਖ ਹੋਏ ਸਨ। ਅੱਗੋਂ ਥੋੜ੍ਹੀ ਤਲੀਮ ਹਾਸਲ ਕਰਨ ਦਾ ਪਿਆ, ਤਾਂ ਫਿਰ ਉਹ ਨਾ ਆਪਣੀ ਵੱਖਰੀ ਜੰਝ ਖਾਣੀ ਅਤੇ ਡੋਗਰਾਂ ਵੱਖਰੀ ਖਾਣੀ। ਨਹੀਂ ਤਾਂ ਪਹਿਲਾਂ ਇੱਕੋ ਹੀ ਭਾਂਡੇ ਖਾਣਾ ਉਦੋਂ, ਅਤੇ ਇੱਕੋ ਹੀ ਭਾਂਡੇ 'ਚ ਜੰਝਾਂ ਜੁੰਝਾਂ ਇਕੱਠੀਆਂ ਹੀ ਜਾਣੀਆਂ। ਵਾਹ ਜੀ ਵਾਹ। ਆਹ
ਸਾਡੇ ਤੋਂ ਜਿਹੜੀ ਪਹਿਲਾਂ ਉਹ ਕੁਝ ਸਾਲ ਸਾਡੇ ਹੋਸ਼ ਸੰਭਾਲਣ ਤੋਂ ਪਹਿਲਾਂ ਉਹ ਵੱਖ ਹੋ ਗਿਆ, ਥੋੜ੍ਹੀ ਤਲੀਮ ਹੋ ਗਈ ਨਾ, ਪਈ ਯਾਰ ਇਹਨਾਂ ਨਾਲ ਨਹੀਂ ਖਾਂਦੇ, ਇਹ ਸਾਡੇ ਨਾਲ ਨਾ ਖਾਣ। ਤਾਂ ਉਂਝ ਸਿੱਖ ਕੌਮ ਜਿਹੜੀ ਹੈ ਨਾ, ਇਹ ਹੈ ਚੰਗੀ, ਬਹਾਦਰ ਅਤੇ ਹਾਂ ਨਾਂ ਦੇ ਪੱਕੇ। ਵਾਹ ਜੀ ਵਾਹ। ਹਾਂ ਜ਼ਰੂਰ, ਇਹ ਨਹੀਂ ਪਈ ਇਹਨਾਂ ਮੁਸਲਮਾਨ ਵਾਂਗ ਨਹੀਂ ਵੀ ਤੂੰ ਹੋਰ ਤੇ ਵਿੱਚੋਂ ਹੋਰ, ਉਹ ਬੜਿਆ ਅਸੂਲ ਕੌਮ ਹੁੰਦੀ ਹੈ ਸਿੱਖ। ਤੇ ਜਦੋਂ ਇੱਥੇ ਇਕੱਠੇ ਰਹਿੰਦੇ ਸੋ ਕੋਈ ਲੜਾਈ ਝਗੜਾ ਤਾਂ ਨਹੀਂ ਹੁੰਦਾ 47 ਤੋਂ ਪਹਿਲਾਂ? ਕੀ ਵੱਡੇ ਦੱਸਦੇ? ਲੜਾਈਆਂ ਉਹਨਾਂ ਦੀਆਂ ਆਪੋ 'ਚ ਬੜੀਆਂ ਹੁੰਦੀਆਂ ਸਨ। ਭਾਰਤ ਪਾਸੇ ਵੀ ਸਿੱਖ ਹੁੰਦੇ ਹਨ, ਦੱਖਣ ਪਾਸੇ ਵੀ ਸਿੱਖ ਹੁੰਦੇ ਹਨ, ਵਿਚਕਾਰ ਤੋੜੇ ਅੱਧੇ ਪਿੰਡ ਵਿੱਚ ਡੋਗਰ ਹੁੰਦੇ ਹਨ। ਸਾਡੀ ਗਲੀ ਵੱਖਰੀ ਹੈ, ਉਹਨਾਂ ਦੀਆਂ ਗਲੀਆਂ ਦੋ ਵੱਖਰੀਆਂ ਸਨ। ਤੇ ਉਹਨਾਂ ਦੀਆਂ ਖੂਹੀਆਂ ਵੀ ਵੱਖਰੀਆਂ ਸਨ? ਉਹਨਾਂ ਦੀਆਂ ਖੂਹੀਆਂ ਵੀ ਵੱਖਰੀਆਂ ਸਨ। ਅੱਛਾ, ਠੀਕ ਹੋ ਗਿਆ। ਅੱਛਾ, ਮੈਨੂੰ ਥੋੜ੍ਹਾ ਜਿਹਾ ਹੋਰ ਇਹ ਨਾਲ ਦੱਸੋ ਕਿ ਜਿਹੜੇ ਸਿੱਖ ਨੇ ਜਦੋਂ ਚਲੇ ਗਏ ਤੇ ਇੱਥੋਂ ਕਿੱਧਰ ਨੂੰ ਗਏ ਨੇ? ਇੱਥੋਂ ਇੱਧਰ ਸਾਊਥ ਹਨ, ਉੱਥੇ ਫਿਰ ਸਾਰੀ ਦੁਨੀਆ ਦੇ ਸਿੱਖ ਇਕੱਠੇ ਹੋਏ। ਉਹ ਫਿਰ ਕਈਆਂ ਮੀਲਾਂ ਦੇ ਵਿੱਚ ਜਥਾ ਬਣਿਆ, ਤਾਂ ਜਥਾ ਫਿਰ ਹਿੰਦੁਸਤਾਨ ਨੂੰ ਗਿਆ ਸੀ, ਅਤੇ ਉੱਧਰੋਂ ਦਰਿਆ ਚੱਪੜ ਗਿਆ, ਤਾਂ ਅਜੇ ਵੀ ਸਾਊਥ ਸੈਨ ਉੱਠਣ ਡਏ ਸਨ। ਇੰਨੀ ਆਵਾਮ ਇਕੱਠੀ ਹੋਈ ਸੀ। ਉਹ ਸਾਊਥ ਸੈਨ ਦਾ ਮੈਦਾਨ ਜਿਹੜਾ ਰੇਤਲਾ ਸੀ ਨਾ, ਤਾਂ ਉਹ ਬਰਾਨਾ ਜਿਹਾ ਉੱਚਾ ਜਿਹਾ, ਉੱਥੇ ਵੀ ਦੁਨੀਆ ਇਕੱਠੀ ਹੋਈ ਸੀ। ਇੱਥੋਂ ਹੀ ਲੰਘ ਕੇ ਗਿਆ ਸਾਡੇ ਪਿੰਡ ਦੇ ਨਾਲੋਂ ਦੀ, ਉਦੋਂ ਪਿਆ ਹੁੰਦੇ ਇੱਥੇ ਵੱਲੋਂ ਆਉਣਾ ਇੱਧਰ ਨੂੰ, ਅਤੇ ਸਾਡੇ ਪਿੰਡ ਦੇ ਸਿੱਖ ਜਿਹੜੇ ਨਾ ਉਹ ਪੈਰ 'ਤੇ ਜਾ ਕੇ ਖਲੋ ਗਿਆ, ਪਿਆ ਉਰਲੇ ਪਾਸੇ ਤੁਹਾਂ ਕਦਮ ਨਹੀਂ ਪੁੱਟਣਾ। ਹਾਲਾਂਕਿ ਇੱਥੇ ਵਰਸੀਨ ਡੋਗਰ ਸਨ ਜੋ ਇਹਦੇ ਉੱਤੋਂ ਪਿੰਡ ਦੇ ਉੱਤੋਂ ਲੰਘ ਜਾਂਦੇ, ਉਹਨਾਂ ਤੀਲਾ ਨਹੀਂ ਛੱਡਣਾ ਸਿੱਖਾਂ ਨੇ। ਪਰ ਉਹਨਾਂ ਆਖਿਆ ਨਾ ਅਸੀਂ ਇਸ ਪਿੰਡ ਦੇ ਸਾਡੇ ਭਰਾ ਨੇ, ਇੱਧਰ ਪਹਿਲਾਂ ਪਰਾਂ ਤੁਹਾਂ ਲੰਘਣਾ, ਨੁਕਸਾਨ ਨਹੀਂ ਪਹੁੰਚਾਉਣਾ ਨਾ ਨਹੀਂ। ਅਤੇ ਜਿਹੜੇ ਕਮਾਦ ਦੇ ਵਿੱਚੋਂ ਲੰਘ ਜਾਣਾ, ਇਸ ਤਰ੍ਹਾਂ ਹੁੰਦਾ ਹੈ ਵੀ ਇੱਥੇ ਕਮਾਦ ਲਾਇਆ ਹੀ ਨਹੀਂ, ਇੰਨੀ ਆਵਾਮ ਸੀ। ਜਿਹੜਾ ਥੱਲੇ ਡਿੱਗ ਪੈਂਦਾ ਨਾ, ਫਿਰ ਉਹ ਕੋਲ ਉੱਠਿਆ ਵੀ ਨਹੀਂ ਜਾਂਦਾ, ਕੋਈ ਫਿਰ ਥੱਲੇ ਮੇਰੇ ਵਰਗਾ ਮਰ ਜਾਏ। ਜਿਹੜਾ ਜਸਾ ਸੀ ਉਹਨਾਂ ਨਾਲ ਇਕੱਠਾ ਹੋਇਆ ਤਾਂ ਜਾਣ ਦਿਆ ਸੀ ਹਿੰਦੁਸਤਾਨ ਨੂੰ। ਹਾਂ। ਅੱਛਾ, ਮੈਨੂੰ ਥੋੜ੍ਹਾ ਜਿਹਾ ਦੱਸੋ ਕਿ ਵੈਸੇ ਚਲੋ ਜਿਸ ਤਰ੍ਹਾਂ ਤੁਸੀਂ ਛੋਟੇ ਸੋ ਜਦੋਂ ਜਾਂ ਤੁਸੀਂ ਹੋਸ਼ ਸੰਭਾਲੀਏ, ਉਦੋਂ ਜੰਜਾਂ ਛੰਜਾਂ ਕਿੰਝ ਜਾਂਦੀਆਂ ਹੁੰਦੀਆਂ ਸਨ? ਜੰਜਾਂ ਜਦੋਂ ਜਾਂਦੀਆਂ ਨੇ ਪੱਗਾਂ ਬੰਨ੍ਹ ਕੇ, ਬੱਚਾ ਇੱਕਣਾ ਨਾਲ ਹੋਣਾ ਅਤੇ ਬੀਬੀ ਵੀ ਇੱਕਣਾ ਨਾਲ ਹੋਣੀ। ਅੱਛਾ। ਪੱਗਾਂ ਛੱਗਾਂ ਬੰਨ੍ਹ ਕੇ, ਚਿੱਟੇ ਲੀੜੇ ਪਾਣੇ, ਲੱਠੇ ਲੁੱਠੇ ਦੇ। ਉਦੋਂ ਆਹ ਦੇ ਲੀੜੇ ਨੇ ਤਾਂ ਹੁਣ ਉਦੋਂ ਹੁੰਦੇ ਹੀ ਨਹੀਂ ਸਨ, ਇਹ ਹੁਣ ਨੇ। ਕਾਟਨ ਸ਼ਾਟਨ ਨਹੀਂ ਪਾਉਂਦੇ ਹੁੰਦੇ ਲੋਕ? ਹੁੰਦੀ ਨਾਮ ਵੀ ਨਹੀਂ ਸੁਣਿਆ। ਦੇਸੀ ਕੱਪੜੇ ਹੁੰਦੇ ਹਨ, ਅਤੇ ਬਾਜੇ ਉਹ ਵੀ ਹੁੰਦੇ ਹਨ ਜਿਨ੍ਹਾਂ ਨੇ ਖੱਦਰ ਦੇ ਲੀੜੇ ਧਵਾ ਕੇ ਅਤੇ ਉਹਨਾਂ ਨੇ ਜੰਜੇ ਤੁਰ ਜਾਣਾ। ਪੱਗਾਂ ਵੀ ਖੱਦਰ ਦੀਆਂ, ਚਾਦਰਾਂ ਵੀ ਖੱਦਰ ਦੀਆਂ, ਕੁੜਤਾ ਵੀ ਖੱਦਰ ਦਾ, ਲੱਕ ਦੀ ਤਹਿਮਤੀ ਵੀ ਖੱਦਰ ਦੀ। ਅਤੇ ਪੈਸੇ ਸੁੱਟਦੇ ਹੁੰਦੇ ਲੋਕੀ ਕਿ ਨਹੀਂ? ਪੈਸੇ ਉਦੋਂ ਘੱਟ ਹੀ ਸੁੱਟਦੇ ਹਨ, ਪੈਸਾ ਤਾਂ ਲੱਭਦਾ ਹੀ ਨਹੀਂ ਸੀ। ਅਤੇ ਲੱਭਣਾ ਗਰੀਦੇ ਪੈਸੇ ਕਿੱਥੋਂ ਸੁੱਟਦੇ ਹੁੰਦੇ ਹਨ ਲੋਕੀ। ਹੁਣ ਤਾਂ ਹਜ਼ਾਰਾਂ ਰੁਪਈਆ ਇਸ ਤਰ੍ਹਾਂ ਕਰਕੇ ਖਿਲਾਰ ਛੱਡਦੇ ਨੇ। ਉਦੋਂ ਜ਼ਮਾਨਾ ਗੁਰਬਤ ਦਾ ਸੀ ਭਾਈ। ਆਹ ਅਤੇ ਜੰਜ ਲਾੜੇ ਨੇ ਘੋੜੀ 'ਤੇ ਜਾਣਾ? ਉਦੋਂ ਘੋੜੀਆਂ ਘਾੜੀਆਂ ਜਾਣਾ, ਉਦੋਂ ਮਸ਼ੀਨ ਕੋਈ ਹੈ ਹੀ ਨਹੀਂ, ਸਾਈਕਲ ਵੀ ਹੈ ਨਹੀਂ ਸੀ। ਸਾਈਕਲ ਸਾਡੇ ਵੇਖਣ 'ਚ ਨਿਕਲਿਆ ਹੈ ਹੀ ਨਹੀਂ ਸੀ। ਅੱਛਾ। ਅਤੇ ਕਿੰਝ ਜਾਣਾ ਪਸਰੂਰ ਜਾਂ ਨਾਰੋਵਾਲ? ਤੁਰ ਕੇ, ਜਾਂ ਘੋੜੀਆਂ ਹੋਣੀਆਂ, ਘੋੜੀਆਂ ਮੰਗ ਲੈਣੀਆਂ ਲਾਂਭਦੀਆਂ ਪਿੰਡਾਂ ਤੋਂ, ਮੈਂ ਆਪਣੇ ਪਿੰਡੋਂ ਵੀ ਮੰਗ ਲੈਣੀਆਂ, ਅਤੇ ਜਾਂ ਤੁਰ ਕੇ ਤੁਰ ਜਾਣਾ। ਰਹਿਣਾ ਰਾਤ, ਥੋੜ੍ਹੇ ਦਿਨ ਟੁਕਣਾ ਅਤੇ ਰਾਤ ਰਹਿਣਾ। ਅਤੇ ਹੁਣ 2-3 ਘੰਟੇ ਲੋਕ ਰਹਿੰਦੇ ਨੇ, ਫਿਰ ਵੀ ਖਤਰੇ ਹੁੰਦਾ ਯਾਰ ਇਸ ਤਰ੍ਹਾਂ ਕਿ ਆਪਣੇ ਘਰ ਤੋਂ ਜਿਹੜਾ ਕਿਤੇ ਕੋਈ ਕੰਮ ਹੀ ਨਾ ਖਰਾਬ ਹੋ ਜਾਏ। ਸਭ ਕੁਝ ਮੁਕਾ ਛੱਡਦੇ ਨੇ ਘੰਟੇ ਦੋ ਦੇ ਵਿੱਚ ਹੀ। ਅਤੇ ਜਦੋਂ ਜਾਂਜੇ ਜਾਣੀ ਕਰਨੀ, ਅਤੇ ਉਹ ਕੁੜੀ ਵਾਲਿਆਂ ਨੇ ਰੋਟੀ ਜਿਹੜੀ ਦੇਣੀ ਕਰਨੀ, ਉਹ ਮੱਛੀ ਅਤੇ ਰੋਸਟ ਅਤੇ ਸੈਲਡ? ਨਾ ਕੋਈ ਰੋਸਟ ਰਾਸਟ ਨਹੀਂ ਸੀ, ਨਿਰੇ ਚੌਲ ਹੋਣੇ ਉਬਾਲ ਵਿੱਚ ਪੱਕੇ, ਅਤੇ ਬਾਲਟੀਆਂ 'ਚ ਘਿਓ ਪਾਇਆ ਹੋਣਾ ਪਤੀਲੀਆਂ ਦੇ ਵਿੱਚ, ਅਤੇ ਕਿਨੇ ਭਾਂਡੇ 'ਚ ਚੀਨੀ ਪਾਈ ਹੋਣੀ। ਉਹਨੇ ਚੌਲ ਪਾ ਲੈਣੇ, ਜਿੰਨੇ ਖਾਣੇ ਨੇ ਪਾ ਲਿਆ, ਉੱਤੇ ਪਾ ਲਿਆ, ਉੱਤੇ ਘਿਓ ਜਿੰਨਾ ਮਰਜ਼ੀ ਪਾ ਲਿਆ, ਲੁੱਧ ਲਿਆ ਦੇਸੀ ਘਿਓ। ਅੱਛਾ। ਆਹ ਇਹ ਜਮ੍ਹਾਂ ਕਰ ਲੈਣਾ ਪਹਿਲਾਂ ਜਿਹਦੇ ਵਿਆਹ ਹੁੰਦਾ ਸੀ। ਅਤੇ ਹੁਣ ਉਹ ਨਾ ਖਰਚ ਕਰੀਏ ਨਾ, ਹੁਣ ਘਿਓ ਕਿੰਨੇ ਤੋਂ ਆਏਗਾ ਭਾਈ ਕਿਲੋ? ਬਹੁਤ ਬੜਾ ਹੈਗਾ ਪਤਾ। ਹੁਣ ਲੱਭਦੇ ਨਹੀਂ। ਹੁਣ ਰੰਗ ਪਾ ਕੇ ਲੋਕ ਜਰਦਾ ਬਣਾ ਲੈਂਦੇ ਨੇ, ਮੁਰਗੀ ਦਾ ਲੋਕ ਗੋਸ਼ਤ ਬਣਾ ਲੈਂਦੇ ਨੇ। ਉਹ ਜਿਹੜੀ ਭੈਣ ਚੋਦ ਮਸਲਾਂ ਦਾਲ ਨਾਲ ਵੀ ਭੈੜੀ ਹੈ ਮੁਰਗੀ। ਦੱਸ ਇਹ ਆਪਣਾ ਲੱਤਾਂ 'ਤੇ ਖਲੋ ਨਹੀਂ ਸਕਦੀ, ਇਹ ਬੰਦੇ ਨੂੰ ਕਿੰਨੀ ਕੁ ਤਾਕਤ ਦੇਗੀ ਮੁਰਗੀ? ਸਹੀ ਕਹਿ ਰਹੇ ਹੋ। 20-25 ਦਿਨਾਂ 'ਚ ਮੁਰੰਮਤ ਹੋ ਜਾਂਦੀ ਹੈ। ਕਾਹਦੀ ਜੋ ਦੇ ਬੋਰੀ ਖੋਲੀ ਹੈ, ਖੁਰਾਕ ਹੋਈ ਅਤੇ ਰੋਟੀ ਖਾਧੀ ਬਾਹਰ ਆ ਜਾਂਦੀ ਹੈ। ਅੱਛਾ, ਤੇ ਸਿੱਖਾਂ ਦੇ ਵਿਆਹ ਕਿੰਝ ਹੁੰਦੇ ਸਨ? ਸਿੱਖਾਂ ਦੇ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਸਾਡੇ ਹੁੰਦੇ ਨੇ, ਉਹ ਵੀ ਇਸ ਤਰ੍ਹਾਂ ਹੀ ਹੁੰਦੇ ਹਨ ਕਿ ਰਹਿਣਾ ਤਾਂ ਇੱਕ ਥਾਂ ਹੀ ਹੁੰਦਾ ਸੀ? ਹੁੰਦਾ। ਅੱਛਾ। ਘੋੜੀਆਂ 'ਤੇ ਵੀ ਮਤਲਬ ਉਹਨਾਂ ਦਾ ਵੀ? ਘੋੜੀਆਂ 'ਤੇ। ਠੀਕ ਹੈ। ਜੇ ਨੇੜਾ ਥਾਂ ਹੋਣਾ ਤਾਂ ਪੈਦਲ ਪੂਦਲ ਵੀ ਤੁਰ ਜਾਣਾ। ਤੁਸੀਂ ਮੁਸਲਮਾਨ ਜਾਂਦੇ ਹੁੰਦੇ ਉਹਨਾਂ ਦੇ ਨਾਲ ਕਿ ਨਹੀਂ? ਪਹਿਲਾਂ ਮੈਂ ਆਖਿਆ ਇਕੱਠੀ ਜਾਂਦੀ ਹੁੰਦੀ। ਅੱਛਾ। ਥੋੜ੍ਹੇ ਚਿਰ ਹੋਇਆ ਜਦੋਂ ਵੱਖ ਹੋਏ ਸਨ। ਠੀਕ ਹੈ, ਬਿਲਕੁਲ ਸਹੀ। ਅਤੇ ਉਹ ਹੁਣ ਮੈਨੂੰ ਆਖਰ 'ਤੇ ਥੋੜ੍ਹਾ ਜਿਹਾ ਦੱਸੋ ਕਿ ਜਿਹੜਾ ਇਹ ਪਿੰਡ ਹੈਗਾ ਮੁਜ਼ੱਫਰ, ਇਹਦੇ ਵਿੱਚ ਜਿਹੜਾ ਜ਼ਿਆਦਾ ਰਕਬਾ ਸਿੱਖਾਂ ਦਾ ਹੀ ਹੋਣਾ? ਨਹੀਂ, ਅੱਧੋ ਅੱਧੀ ਸੀ ਸਾਡਾ ਰਕਬਾ। ਅੱਛਾ।
ਪਹਾੜ ਪਾਸੇ ਉਹਨੇ ਜ਼ਮੀਨ ਸੀ, ਦੱਖਣ ਪਾਸੇ ਉਹਨਾਂ ਦੀ, ਸਾਡੀ ਲਹਿੰਦੇ ਪਾਸੇ ਤੇ ਚੜ੍ਹਦੇ ਪਾਸੇ ਸਾਡੀ ਜ਼ਮੀਨ ਦੇ 'ਚ ਉਹਨਾਂ ਦਾ ਟੱਪ ਨਹੀਂ ਸੀ, ਤੇ ਉਹਨਾਂ ਦੀ ਜ਼ਮੀਨ ਦੇ ਵਿੱਚ ਸਾਡਾ ਟੱਪ ਨਹੀਂ ਸੀ। ਅੱਛਾ। ਹਾਂ, ਉਹਨਾਂ ਦੇ ਮੁਹੱਲੇ ਵਿੱਚ ਅਸੀਂ ਨਹੀਂ ਸਾਂ, ਉਹ ਸਾਡੇ ਮੁਹੱਲੇ 'ਚ ਨਹੀਂ ਹਨ। ਸਾਡਾ ਪਿੰਡ ਚੜ੍ਹਦੇ ਪਾਸੋਂ ਲੱਗ ਕੇ ਲਹਿੰਦੇ ਪਾਸੇ ਵਿਚਕਾਰ ਪਿੰਡ ਸਾਡੀ ਗਲੀ ਵੱਖਰੀ ਤੋਂ ਹੋਈ। ਅੱਛਾ। ਤੇ ਚਾਚਾ ਜੀ ਉਦੋਂ ਜਿਹੜੀਆਂ ਨੇ ਇਸਤਰੀਆਂ ਉਸਤਰੀਆਂ ਤੇ ਨਹੀਂ ਹੁੰਦੀਆਂ ਹੋਣੀਆਂ? ਨਹੀਂ, ਆ ਕੱਪੜੇ ਹਨ ਤੇ ਇਸਤਰੀ ਕਰਨੀ ਸੀ। ਅੱਛਾ, ਆਹੋ ਖੱਦਰੀ ਖੱਦਰੀ ਕੈਮਰੇ ਕਿਤੇ ਦੇਸੀ ਕੱਪੜੇ ਹੋਣੇ। ਇਹਨਾਂ ਦੀ ਇਸਤਰੀ ਦੀ ਲੋੜ ਉਦੋਂ ਇੰਨੀ ਤਰੱਕੀ ਨਹੀਂ ਸੀ ਨਾ ਜਿੰਨੀ ਹੁਣ ਤਰੱਕੀ ਹੈ। ਬਿਲਕੁਲ ਸਹੀ। ਹੁਣ ਇਲਮ ਬਹੁਤ ਹੈ, ਅਮਲ ਦੀ ਕਮਜ਼ੋਰੀ ਹੈ, ਸ਼ੈਤਾਨੀ ਸ਼ੌਕੀ ਵੱਧ ਗਈ ਹੈ। ਉਦੋਂ ਇਹ ਗੱਲਾਂ ਨਹੀਂ ਸਨ। ਸਹੀ ਹੋ ਗਿਆ, ਠੀਕ ਹੋ ਗਿਆ, ਠੀਕ ਹੋ ਗਿਆ। ਲਓ ਜੀ ਦੋਸਤੋ, ਤੁਸੀਂ ਬਜ਼ੁਰਗਾਂ ਦੀਆਂ ਗੱਲਾਂ ਸੁਣੀਆਂ ਨੇ, ਬੜੀਆਂ ਮਜ਼ੇਦਾਰ ਜੀਆਂ ਇਹਨਾਂ ਨਾਲ ਪੁਰਾਣੀਆਂ ਅਸੀਂ ਗੱਲਾਂ ਕੀਤੀਆਂ ਨੇ। ਐਸੀ ਅੱਜ ਦੀ ਵੀਡੀਓ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।